ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਤੇ ਦੋਸਤੋ ਅੱਜ ਅਸੀਂ ਆਏ ਹਾਂ ਰੋਬਿਨ ਕੇਜ ਹਾਊਸ ਦੀ ਵਰਕਸ਼ਾਪ ਦੇ ਵਿੱਚ ਜਨਾਬ ਕੈਵਿਨ ਸਾਹਿਬ ਨੂੰ ਮਿਲਣ ਵਾਸਤੇ, ਕਿਉਂਕਿ ਬਰੀਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਤੇ ਅਸੀਂ ਦੋਸਤੋ ਅਕਸਰ ਐਸਾ ਵੇਖਿਆ ਕਿ ਲੱਖਾਂ ਰੁਪਈਆਂ ਦੇ ਲਵ ਬਰਡ ਹੁੰਦੇ ਨੇ, ਮੁਖਤਲਿਫ ਪਰਿੰਦੇ ਹੁੰਦੇ ਨੇ ਜੋ ਕਾਰਗੋ ਕਰਵਾਉਂਦੇ ਆ, ਲੇਕਿਨ ਅਸੀਂ ਥੋੜ੍ਹੇ ਜਿਹੇ ਪੈਸੇ ਬਚਾਉਣ ਵਾਸਤੇ मतलब कि हल्की क्वालिटी का केज या थैली शैली बनी होंगी वो ला दें। खुदा ना खास्ता कोई मसला हो तो बर्ड ज़ाया हो सकता है, बर्ड उड़ सकता है। तो एक अरसा दराज तो इन्हों के कोलों असी अलहमदुलिल्लाह बनवा रहे हैं। तुहानू इंशाअल्लाह केज भी दिखावांगे। तो आओ जी तुहानू मिलवाने कैविन भाई ना। जी सर की हाल चाल ने? जी मैं ठीक ठाक। अदिल भाई तुसी सुनाओ ठीक ठाक हो? जी अल्लाह का शुक्र। सब तो पहला तो मोस्ट वेलकम तुसी साडी वर्कशॉप ते आए, स्पेशल टाइम कढिया जी तुहानू बहुत बहुत वेलकम साडे वालों। बहुत शुक्रिया तुसी विजिट कीता साडे ਤੁਹਾਡਾ ਵੀ ਤੁਸੀਂ ਇੰਨਾ ਟਾਈਮ ਦਿੱਤਾ। ਅੱਛਾ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨਾ ਅਰਸਾ ਹੋ ਗਿਆ ਕੇਜ ਦਾ ਕੰਮ ਕਰ ਰਹੇ ਹੋ? ਮੈਨੂੰ 4 ਸਾਲ ਹੋ ਗਏ ਨੇ। 4 ਸਾਲ ਤੋਂ ਮੈਂ ਆਪਣਾ ਇਹ ਕੰਮ ਸਟਾਰਟ ਕੀਤਾ। ਅੱਛਾ ਮਾਸ਼ਾਅੱਲਾ 4 ਸਾਲ ਦੇ ਵਿੱਚ ਤੁਸੀਂ ਇਸ ਟਾਈਮ ਜਗ੍ਹਾ ਜਗ੍ਹਾ ਤੇ ਰੋਬਨ ਕੇਜ ਦਾ ਇੱਕ ਨਾਮ ਚੱਲ ਰਿਹਾ ਹੈ ਆਲ ਓਵਰ ਪਾਕਿਸਤਾਨ। ਹਾਂਜੀ ਪੂਰੇ ਪਾਕਿਸਤਾਨ ਜਾ ਰਹੇ ਨੇ ਮੇਰੇ ਕੈਟਸ ਕੇजेस, ਬਰਡਸ ਕੇजेस ਜਿਹੜੇ ਪਾਕਿਸਤਾਨ ਦੇ ਵਿੱਚ ਪਹਿਲਾਂ ਨਹੀਂ ਸੀ ਹੈਗੇ। ਠੀਕ ਹੈ। ਉਹ ਖੁਦਾ ਦੇ ਫਜ਼ਲ ਦੇ ਨਾਲ ਮੈਂ 2019 ਦੇ ਵਿੱਚ ਪਾਕਿਸਤਾਨ ਦੇ ਵਿੱਚ ਇੰਟਰੋਡਿਊਸ ਕਰਵਾਇਆ ਸੀ। ਠੀਕ ਹੈ। ਇੱਕ ਛੋਟੇ ਜਿਹੇ ਸੈਟਅਪ ਤੋਂ ਸਟਾਰਟ ਕੀਤਾ ਸੀ ਮੈਂ ਘਰ ਦੇ ਵਿੱਚੋਂ, ਕਿਉਂਕਿ ਮੇਰਾ ਬਚਪਨ ਦਾ ਸ਼ੌਕ ਵੀ ਸੀ ਬਰਡਸ ਵਗੈਰਾ ਦਾ, ਪਰਿੰਦਿਆਂ ਦਾ ਖੁਦ ਵੀ ਸ਼ੌਕੀਨ ਸਾਂ, ਆਪਣੇ ਘਰ ਕੇਜ ਵਗੈਰਾ ਬਣਾਉਂਦਾ ਰਹਿਣਾ ਸਾਂ। ਠੀਕ ਹੈ। ਮਾਰਕੀਟ ਵਿਜ਼ਿਟ ਕਰਨਾ ਸੀ ਵੈਸੇ ਮੈਂ ਜਾਣ ਵਾਸਤੇ, ਲੇਕਿन ਉਹ ਹਰ ਕਿਸੇ ਕੋਈ ਚੀਜ਼ ਪਈ ਹੁੰਦੀ ਸੀ ਵੈਰਾਈਟੀ। ਸਾਦਾ ਕੇਜ ਪਾਪੂਲਰ ਦੇ ਬਣੇ ਹੁੰਦੇ ਪਏ ਹੁੰਦੇ ਸੀ। ਖੈਰ ਉਹ ਅੱਛੇ ਕੇਜ ਨੇ, ਨਹੀਂ ਕਿ ਬੁਰੇ ਕੇਜ, ਮੈਂ ਬੁਰਾ ਨਹੀਂ ਕਹਿ ਰਿਹਾ ਉਹਨਾਂ ਨੂੰ, ਲੇਕਿਨ ਪਾਕਿਸਤਾਨ ਦੇ ਵਿੱਚ ਉਹ ਲੈਵਲ ਨਹੀਂ ਸੀ ਹੈਗਾ। ਬਰਡ ਲਵਰ ਬਹੁਤ ਸੀ, ਲੇਕਿਨ ਬਰਡ ਲਵਰ ਵਾਸਤੇ ਥੋੜ੍ਹਾ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਮੈਂ ਇੱਕ ਐਸੀ ਚੀਜ਼ ਤਿਆਰ ਕੀਤੀ ਜਿਹਨੂੰ ਇੱਕ ਅੱਛਾ ਕੇਜ ਮੈਂ ਤਿਆਰ ਕਰਤਾ ਲੋਕੀ ਕਮਰੇ 'ਚ ਰੱਖ ਸਕਣ, ਆਪਣੇ ਕਮਰੇ 'ਚ ਡਿਸਪਲੇ ਕਰ ਸਕਣ, ਆਪਣੇ ਗੈਲਰੀ ਦੇ ਵਿੱਚ ਕਿਤੇ ਵੀ ਰੱਖ ਸਕਣ, ਤਾਂ ਕਿ ਇੱਕ ਤਾਂ ਉਹ ਉਹਨਾਂ ਦਾ ਸ਼ੌਕ ਇਹਦੇ ਨਾਲ ਵੱਧਦਾ ਪਿਆ, ਬਲਕਿ ਇਹਦੇ ਨਾਲ ਹੁਣ ਇਸ ਟਾਈਮ ਲੋਕਾਂ ਦਾ ਬਹੁਤ ਜ਼ਿਆਦਾ ਸ਼ੌਕ ਵੱਧ ਰਿਹਾ। ਉਹ ਇਸ ਤਰ੍ਹਾਂ ਵੱਧ ਰਿਹਾ ਕਿ ਇੱਕ ਚੀਜ਼ ਬੰਦਾ 500 ਦਾ ਪਿੰਜਰਾ ਪਰਚੇਜ਼ ਕਰਦਾ ਪਿਆ, ਠੀਕ ਹੈ, ਉਹਨੇ ਉਸ ਜਿਹੜਾ ਪਰਿੰਦਾ ਲਿਆ ਕੇ ਰੱਖਣਾ ਉਹਦੀ ਕੇਅਰ ਵੀ ਉਹਨੇ 500 ਵਾਲੀ ਕਰਨੀ ਹੈ। ਠੀਕ ਹੈ। ਇੱਕ ਬੰਦਾ ਉਹਨੇ 15,000 ਦਾ ਕੇਜ ਪਰਚੇਜ਼ ਕਰਨਾ ਹੈ। ਮੈਂ ਇੱਕ ਮਿਸਾਲ ਦੇ ਰਿਹਾ, 15,000 ਦਾ ਕੇਜ ਪਰਚੇਜ਼ ਕਰਨਾ ਹੈ। ਉਹੀ ਬਰਡ ਜਦੋਂ 15,000 ਵਾਲੀ ਸੁੱਟੇਗਾ ਨਾ, ਉਹਨੂੰ ਅਹਿਸਾਸ ਹੋਏਗਾ ਨਹੀਂ ਮੈਂ ਇਹਦੇ ਵਾਸਤੇ 15,000 ਰੁਪਇਆ ਖਰਚ ਕੀਤਾ। ਉਹਦੀ ਕੇਅਰ ਕਰੇਗਾ, ਉਹਨੂੰ ਹੋਰ ਅੱਛੇ ਤਰੀਕੇ ਨਾਲ ਟਰੀਟ ਕਰੇਗਾ। ਜਦੋਂ ਆਪਣੇ ਕਮਰੇ 'ਚ ਰੱਖੇਗਾ, ਸਾਰੀ ਗੱਲ ਸਾਫ਼ ਸਫਾਈ ਸਾਰਾ ਕੁਝ ਦਾ ਖਿਆਲ ਰੱਖੇਗਾ, ਤੇ ਕਿਹਦੀ ਕੇਅਰ ਹੋ ਰਹੀ ਹੈ? ਇਹ ਬਰਡ ਦੀ ਕੇਅਰ ਹੋ ਰਹੀ ਹੈ। ਤੇ ਇਹੀ ਸੋਚ ਕੇ ਮੈਂ ਇੱਕ ਨਵੀਂ ਚੀਜ਼ ਮਾਰਕੀਟ 'ਚ ਇੰਟਰੋਡਿਊਸ ਕਰਵਾਈ ਸੀ। ਤੇ ਸ਼ੁਕਰ ਹੈ ਖੁਦਾ ਦਾ ਕਿ ਇਸ ਟਾਈਮ ਪੂਰੇ ਪਾਕਿਸਤਾਨ ਦੇ ਵਿੱਚੋਂ, ਬਲਕਿ ਈਵਨ ਕਿ ਪਿਛਲੇ 4 ਮੰਥ ਤੋਂ ਮੈਂ ਤਕਰੀਬਨ 12 ਤੋਂ 15 ਕੇਜੀ ਸਪੈਸ਼ਲ ਜਿਹੜੇ ਨੇ ਮੈਂ ਓਵਰਸੀਜ਼ ਪਾਕਿਸਤਾਨੀ ਦੇ ਬਹੁਤ ਕਰ ਚੁੱਕਿਆ ਹਾਂ। ਜੀ ਮਾਸ਼ਾਅੱਲਾ। ਓਵਰਸੀਜ਼ ਪਾਕਿਸਤਾਨੀ ਇਸ ਟਾਈਮ ਮੇਰੇ ਰੂਟੀਨ ਦੇ ਕੇਜੀਸ ਚੱਲ ਰਹੇ ਨੇ। ਠੀਕ ਹੈ। ਤੁਸੀਂ ਥੋੜਾ ਸਾ ਲੇਟ ਆ ਗਏ, ਵਰਨਾ ਮੇਰੇ ਕੋਲ ਐਸੇ ਹਫਤੇ ਮੈਂ 8 ਕੇਜੀਸ ਭੇਜੇ ਨੇ ਬਰਡਸ ਦੇ। ਕੈਟਸ ਕੇਜੀਸ ਤੋਂ ਇਲਾਵਾ ਬਰਡਸ ਦੇ ਸਪੈਸ਼ਲ ਵੱਡੀ ਐਵਰੇਜ ਜਿਹੜੀ ਹੈ ਨਾ, ਠੀਕ ਹੈ, ਉਹ ਮੈਂ ਭੇਜੇ ਨੇ। ਫਲਾਈਂਗ ਕੇਜਿਸ ਨੇ, ਬਰਡਸ ਐਵਰੇਜ ਨੇ, ਜਿਹੜੀਆਂ ਸਾਰੀਆਂ ਤੁਸੀਂ ਕਦੇ ਸਿਰਫ ਅਸੀਂ ਇੰਟਰਨੈਟ ਤੱਕ ਮਹਿਦੂਦ ਹੈਗੇ ਸਾਂ, ਜਿਹੜੇ ਅਸੀਂ ਪਿਕਚਰਸ ਦੇ ਵਿੱਚ ਇੰਟਰਨੈਟ 'ਚ ਦੇਖਣਾ ਕਿ ਯਾਰ ਬਾਹਰ ਦੀ ਕੰਟਰੀਜ਼ ਦੇ ਵਿੱਚ ਇਹ ਚੀਜ਼ ਪਈ ਹੈ, ਇਹਦੇ ਪਾਕਿਸਤਾਨ 'ਚ ਲੱਭਦੀ ਨਹੀਂ ਹੈਗੀ। ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਜਿਹੜੇ ਮੇਰੇ ਕਸਟਮਰਸ ਨੇ ਉਹਨਾਂ ਨੇ ਬਹੁਤ ਸਰਾਹਿਆ ਹੈਗਾ। ਨਾ ਕਿ ਸਿਰਫ ਮੈਂ ਖੂਬਸੂਰਤ ਚੀਜ਼ ਬਣਾ ਕੇ ਦੇ ਰਿਹਾ, ਬਲਕਿ ਉਹਦੀ ਕੁਆਲਿਟੀ 'ਚ ਕੰਪਰੋਮਾਈਜ਼ ਨਹੀਂ ਕਰੀਦਾ। ਅੱਛਾ ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਕਿਸੇ ਦੀ ਮੂੰਹ ਤੇ ਤਾਰੀਫ ਨਹੀਂ ਕਰਨੀ ਚਾਹੀਦੀ। ਅਸੀਂ ਲੋਕ ਪਾਕਿਸਤਾਨੀ ਅਜੇ ਇਸ ਚੀਜ਼ 'ਚ ਬਹੁਤ ਪਿੱਛੇ ਹਾਂ। ਤੁਸੀਂ ਅਗਰ ਯੂਰਪ ਕੰਟਰੀਜ਼ 'ਚ ਦੇਖੋ ਨਾ, ਤੇ ਉਹ ਡਿਸਪਲੇ ਦੇ ਉੱਤੇ ਆਪਣੀ ਪ੍ਰੈਜੈਂਟੇਸ਼ਨ ਦੇ ਉੱਤੇ ਇੰਨਾ ਪੈਸਾ ਲਾਉਂਦੇ ਨੇ ਨਾ, ਅਸਲ ਚੀਜ਼ ਹੀ ਉਹੀ ਹੁੰਦੀ ਹੈ। ਐਗਜ਼ੈਕਟਲੀ। ਠੀਕ ਹੈ। ਤੁਸੀਂ ਬਰਡ ਰੱਖ ਦਿਓ ਆਪਣੇ ਸ਼ੌਕ ਦੀ ਖਾਤਰ, ਉਹਦੀ ਖੂਬਸੂਰਤੀ ਦੀ ਖਾਤਰ, ਤੇ ਮਤਲਬ ਕਿ ਜਿੱਥੇ ਲੱਖਾਂ ਰੁਪਏ ਦਾ ਬਰਡ ਹੁੰਦਾ ਹੈ, ਤੇ ਥੋੜੇ ਜਿਹੇ ਪੈਸੇ, ਥੋੜੇ ਜਿਹੇ, ਜ਼ਿਆਦਾ ਨਹੀਂ, ਥੋੜੇ ਜਿਹੇ ਪੈਸੇ ਬਚਾਉਣ ਸੇ ਇੱਕ ਸਸਤੀ ਤੇ ਹਲਕੀ ਕੁਆਲਿਟੀ ਦਾ ਅਸੀਂ ਕਾਰਗੋ ਕੇਜ ਜਾਂ ਡਿਸਪਲੇ ਕੇਜ ਜਾਂ ਜਿਹਦੇ 'ਚ ਅਸੀਂ ਬਰਡ ਨੂੰ ਸ਼ੋਅ ਕਰਨਾ ਹੁੰਦਾ ਹੈ, ਕਿਸੇ ਨੂੰ ਕਸਟਮਰ ਨੂੰ ਦਿਖਾਉਣਾ ਹੁੰਦਾ, ਉਹ ਹਲਕਾ ਬਣਵਾ ਲੈਂਦੇ ਹਾਂ, ਤੇ ਬਰਡ ਦੀ ਵੀ ਉਹ ਵੈਲਿਊ ਨਹੀਂ ਰਹਿੰਦੀਗੀ। ਤੇ ਤੁਸੀਂ ਮੇਰੇ ਪਿੱਛੇ ਦੇ ਸਕਦੇ ਹੋ ਐਸਾ ਮਨ ਜਨਾਬ, ਇਹ ਦੇਖੋ, ਇਹ ਜਨਾਬ ਮੈਂ ਅਲਹਮਦੁਲਿल्लाह ਇਸ ਸਾਲ ਇਹਨਾਂ ਦੇ ਕੋਲੋਂ 100+ ਕਾਰਗੋ ਕੇਜਿਸ ਬਣਵਾਏ ਨੇ, ਤੇ ਬੜਾ ਮਜ਼ਬੂਤ ਤੇ ਵਧੀਆ ਕੇਜ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਇਹਦੀ ਪ੍ਰਾਈਸ ਬਾਅਦ ਚੋਂ ਦੱਸਾਂਗਾ। ਪਹਿਲੇ ਅਸੀਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਅਸੀਂ, ਜੈਸਾ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਲਵਬਰਡ ਟੀਮ ਵਾਲੇ ਜਨੂਬੀ ਪੰਜਾਬ ਵੱਲ ਤੇ ਉਹਨਾਂ ਇਲਾਕਿਆਂ 'ਚ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਲਵਬਰਡ ਨੂੰ ਪਹੁੰਚਾਉਣ ਦੀ, ਜਿੱਥੇ ਲਵਬਰਡ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋਇਆ। ਤੇ ਜਨਾਬ ਬਰਡ ਜੋ ਮਹਿੰਗਾ ਹੁੰਦਾ ਨਾ, ਤਾਂ ਫਿਰ ਕਾਰਗੋ ਕੇਜ ਦਾ ਅਸੀਂ ਰਿਸਕ ਨਹੀਂ ਲੈ ਸਕਦੇ। 100-150 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੈਵਨ ਭਈਏ ਸਾਨੂੰ ਇਹ ਦੱਸੋ ਕਿ
ਤੁਸੀਂ ਮਾਰਕੀਟ 'ਚ LOS ਜਾਂ ਟਵਿੰਟਲ ਮਾਰਕੀਟ ਜਾਂ ਦੀਗਰ ਮਾਰਕੀਟ 'ਚ ਸਮਨਾਬਾਦ ਮਾਰਕੀਟ 'ਚ ਕਾਰਗੋ ਕੇਜਿਸ ਦੇਖੇ ਨੇ ਜੀ ਐਜ਼ ਅ ਬਿਜ਼ਨਸਮੈਨ ਨਹੀਂ, ਇੱਕ ਐਜ਼ ਅ ਫੈਂਸੀਅਰ ਤੁਸੀਂ ਕੀ ਸਮਝਦੇ ਹੋ ਕਿ ਯਾਰ ਉਹਨਾਂ ਕੇਜਾਂ ਦੇ ਵਿੱਚ ਜਾਂ ਉਹ ਥੈਲੀਆਂ ਦੇ ਵਿੱਚ ਬਰਡ ਕਾਰਗੋ ਕਰਾਉਣ, ਮਸਲਨ ਮੈਂ ਭੇਜਣਾ ਵਾ ਲਈਆ ਜਾਂਦਾ ਜੀ ਬਰਡਸ ਜੀ ਚੀਚਾ ਵਤਨੀ, ਮੀਆਂ ਚੰਨੂ, ਵਿਹਾੜੀ, ਬੂਰੇ ਵਾਲਾ, ਜਨੂਬੀ ਪੰਜਾਬ, ਬਾਵਲ ਨਗਰ ਜੀ ਤੇ ਕਿਆ ਉਹਨਾਂ ਕੇਜਾਂ 'ਚ ਕਰਾਚੀ ਤੱਕ ਮਾਸ਼ਾਅੱਲਾ ਬਰਡ ਗਏ ਜਾਂਦੇ ਨੇ, ਬਿਲਕੁਲ ਜਾਂਦੇ ਹੈਦਰਾਬਾਦ ਵੀ ਗਏ ਨੇ ਬਿਲਕੁਲ ਠੀਕ ਤੇ ਕਿਆ ਉਹ ਕੇਜ ਇਸ ਕਾਬਲ ਹੁੰਦੇ ਨੇ ਜਾਂ ਉਹਨਾਂ ਤੇ ਅਸੀਂ ਮੁਤਮਿਨ ਹੋ ਹੀ ਨਹੀਂ ਕਿ ਬਈ ਅਗਰ ਕੋਈ ਬਰਡ ਭੇਜਣਾ 5 ਲੱਖ ਦਾ ਬਰਡ ਹੈ ਤੇ 150-200 ਦਾ ਡੱਬਾ ਸੀ ਤੇ ਲਾ ਦਿੰਦੇ ਆ। ਬਿਲਕੁਲ ਠੀਕ ਹੈ। ਕਾਰਗੋ ਵਾਲੇ ਗੱਡੀ ਦੇ ਵਿੱਚ ਕਿਸ ਤਰ੍ਹਾਂ ਰੱਖਦੇ ਹੋ, ਅੱਲਾ ਬਿਹਤਰ ਜਾਣਦਾ ਸੀ ਤੇ ਆਪਣੇ ਲੋਕ ਪੂਰੇ ਅੱਛੇ ਤਰੀਕੇ ਨਾਲ ਖਵਾ ਕੇ ਆਉਂਦੇ। ਬਿਲਕੁਲ ਠੀਕ ਹੈ। ਕੀ ਕਹੋਗੇ, ਕੀ ਸਾਡੇ ਮੈਂ ਦੇਖਣ ਵਾਲਿਆਂ ਨੂੰ ਮਸ਼ਵਰਾ ਦੇਣਾ ਜੀ ਚਾਹੋਗੇ? ਮੈਂ ਤੁਹਾਨੂੰ ਦੋ ਚੀਜ਼ਾਂ ਦਿਖਾਵਾਂਗਾ। ਇਹ ਤੁਸੀਂ ਬਰਡ ਕੇਜ ਦੇਖ ਰਹੇ ਹੋ, ਇਹਦੀ ਫਿਨਿਸ਼ਿੰਗ ਚੈੱਕ ਕਰੋ, ਇਹਦੀ ਕੁਆਲਿਟੀ ਚੈੱਕ ਕਰੋ, ਜਾਲੀ ਵਗੈਰਾ ਤੁਸੀਂ ਬੜੇ ਅਰਸੇ ਤੋਂ ਇਸਤੇਮਾਲ ਕਰ ਰਹੇ ਹੋ ਮੇਰੇ ਜਿਹੜੇ ਹੈ ਕੇਜਿਸ ਹੈਗੇ ਨੇ। ਤੇ ਮੈਂ ਕਿਸੇ ਚੀਜ਼ ਨੂੰ ਬੁਰਾ ਨਹੀਂ ਕਹਾਂਗਾ, ਹਰ ਕੋਈ ਆਪਣੀ ਮਿਹਨਤ ਕਰ ਰਿਹਾ, ਅਸੀਂ ਕਿਸੇ ਦੀ ਮਿਹਨਤ ਤੇ ਨਹੀਂ ਕਹਾਂਗੇ ਕਿ ਮਿਹਨਤ ਕਿਉਂ ਕਰ ਰਿਹਾ ਨਹੀਂ ਕਰ ਰਿਹਾ, ਹਰ ਕਿਸੇ ਨੇ ਆਪਣਾ ਰਿਜ਼ਕ ਲੈਣਾ ਹੈ। ਲੇਕਿਨ ਅਗਰ ਦੇਖੋ ਤੁਸੀਂ ਬਰਡ ਲਵਰ ਹੋ, ਤੁਸੀਂ ਇੱਕ 50,000 ਦਾ ਲੱਖ ਰੁਪਏ ਦਾ ਬਰਡ ਸੇਲ ਕਰਦੇ ਪਏ ਹੋ, ਅਗਰ ਕਿਸੇ ਕੋ ਤੁਹਾਡੀ ਚੀਜ਼ ਜਾਏਗੀ ਨਾ ਥੈਲੀ ਦੇ ਵਿੱਚ, ਉਹਨੇ ਕਹਿਣਾ ਯਾਰ 50,000 ਦੀ ਚੀਜ਼ ਦੀ ਥੈਲੀ 'ਚ ਪਾ ਕੇ ਭੇਜ ਛੜੀਏ। ਇਹ ਤੁਹਾਡੀ ਪ੍ਰੈਜੈਂਟੇਸ਼ਨ ਹੈ, ਇਹ ਤੁਹਾਡੀ ਮੁਹੱਬਤ ਹੈ ਉਹਦੇ ਨਾਲ, ਤੁਹਾਡੇ ਹੌਬੀ ਦੇ ਨਾਲ ਮੁਹੱਬਤ ਹੈ। ਜਿਹੜਾ ਤੁਸੀਂ ਬਿਜ਼ਨਸ ਕਰ ਰਹੇ ਹੋ, ਜਿਹੜਾ ਤੁਸੀਂ ਆਪਣਾ ਬਰਡਸ ਦਾ ਕੰਮ ਕਰ ਰਹੇ ਹੋ, ਇਹ ਤੁਹਾਡੀ ਮੁਹੱਬਤ ਹੈ। ਇਹ ਮੀਆਂ ਅਹਿਮਦ ਸਾਹਿਬ ਨੇ MPM ਐਵਰੇਜ ਦੇ ਇਹ ਉਹਨਾਂ ਨੇ ਮੇਰੇ ਕੋਲ ਸਟਾਰਟਿੰਗ ਕਰਵਾਈ ਸੀ। ਉਹਨਾਂ ਨੇ ਮੈਨੂੰ ਇੱਕ ਅੱਛਾ ਬਾਕਸ ਚਾਹੀਦਾ ਕਿ ਮਾਰਕੀਟ ਤੋਂ ਡਿਫਰੈਂਟ ਹੋਵੇ, ਮੈਂ ਉਹਨਾਂ ਨੇ ਕਰਕੇ ਦਿੱਤਾ ਤਿਆਰ ਸਪੈਸ਼ਲ ਫਸਟ ਟਾਈਮ। ਉਹ ਤੋਂ ਬਾਅਦ ਮੇਰੇ ਇਹ ਸਿਰਫ ਸੀ, ਉਹ ਕਹਿੰਦੇ ਸੀ ਕਿ ਮੈਂ ਗਿਫਟ ਕਰਨਾ, ਮੈਂ ਉਹਨਾਂ ਦੀ ਇੱਕ ਤਾਰੀਫ ਕਰ ਰਿਹਾ। ਮੈਨੂੰ ਉਹਨਾਂ ਦੀ ਇੰਨੀ ਅੱਛੀ ਲੱਗੀ ਗੱਲ ਇਹਨਾਂ ਦੀ, ਕਹਿੰਦੇ ਕਿ ਦੇਖੋ ਅਸੀਂ ਇਹਨੇ ਤਾਂ 50,000 ਦਾ ਬਰਡ ਦੇ ਰਹੇ ਹਾਂ, ਅਸੀਂ ਇੱਕ ਛੋਟਾ ਜਿਹਾ ਗਿਫਟ ਨਹੀਂ ਕਰ ਸਕਦੇ ਜੀ। ਜਾ ਕੇ ਉਹ 150-200 ਵਾਲੀ ਜਾ ਕੇ ਛਿੱਕੀ ਜਿਹੜੀ ਹੈ ਉਹ ਜਾ ਕੇ ਅਸੀਂ ਪਾ ਕੇ ਬਰਡ ਫਟਕੀ ਵਗੈਰਾ ਉਹ 'ਚ ਪਾ ਕੇ ਅਸੀਂ ਭੇਜ ਛੱਡਨੇ, ਜਾਲੀ 'ਚ ਪਾ ਕੇ ਭੇਜ ਛੱਡਨੇ ਆ, ਇਹ ਮੈਂ ਗਿਫਟ ਕਰਨਾ। ਉਹਨਾਂ ਨੇ ਇਸ ਤਰ੍ਹਾਂ ਹੀ ਕਿਹਾ, ਕਹਿੰਦੇ ਕੈਲਵਿਨ ਮੈਂ ਗਿਫਟ ਕਰਨਾ, ਮੈਨੂੰ ਗਿਫਟ ਬਾਕਸ ਬਣਾ ਕੇ ਦੇਣਾ, ਕਾਰਗੋ ਕੇਜ ਨਹੀਂ ਚਾਹੀਦਾ ਮੈਨੂੰ, ਇਹ ਗਿਫਟ ਬਾਕਸ ਹੈ। ਇਹ ਤੁਸੀਂ ਕਿਸੇ ਨੂੰ ਦੇ ਰਹੇ ਹੋ ਨਾ, ਤੁਸੀਂ ਗਿਫਟ ਦੇ ਰਹੇ ਹੋ, ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਹਾਡੀ ਆਪਣੀ ਪ੍ਰਮੋਸ਼ਨ ਹੋ ਰਹੀ ਹੈ। ਪ੍ਰਮੋਸ਼ਨ ਇਸ ਤਰ੍ਹਾਂ ਹੋ ਰਹੀ ਕਿ ਤੁਹਾਨੂੰ ਅਗਲਾ ਬੰਦਾ ਤੁਹਾਡੀ ਕੱਲ੍ਹ ਨੂੰ ਤਾਰੀਫ ਕਰੇਗਾ ਕਿ ਯਾਰ ਉਸ ਬੰਦੇ ਨੇ ਬਰਡ ਭੇਜਿਆ, ਕਿੰਨੇ ਅੱਛੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਬਾਕਸ ਬਣਾ ਕੇ ਉਹਨੇ ਬਾਕਸ ਅਰੇਂਜ ਕਰਕੇ ਭੇਜਿਆ। ਇਹਦੇ ਨਾਲ ਤੁਹਾਡੀ ਆਪਣੀ ਤਾਰੀਫ ਹੋਏਗੀ। ਸਾਨੂੰ ਤੁਸੀਂ ਮੇਰੇ ਕੋਲ ਬਾਏ ਕਰ ਰਹੇ ਹੋ, ਇਹਦਾ ਮਤਲਬ ਹੈ ਤੁਹਾਨੂੰ ਇਹਦੀ ਤਾਰੀਫ ਤੇ ਲੋਕ ਕਰਦੇ ਹੋਣਗੇ। ਜਨਾਬ ਇਹਦੇ ਬਾਰੇ 'ਚ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਤਕਰੀਬਨ 100+ ਗਏ ਸਨ ਤੇ ਜਦੋਂ ਸੀਜ਼ਨ ਦਾ ਐਂਡ ਹੋਣ ਵਾਲਾ ਸੀ ਤੇ ਮੇਰੇ ਕੋਲ ਡੱਬੇ ਖਤਮ ਹੋ ਗਏ ਸਨ। ਮੈਂ ਇਹਨਾਂ ਦੇ ਨਾਲ ਰਾਬਤਾ ਕੀਤਾ ਤਾਂ ਇਹਨਾਂ ਨੇ ਕਿਹਾ ਫਿਲਹਾਲ ਮਾਜ਼ਰਤ ਕਿਉਂਕਿ ਟਾਈਮ ਨਹੀਂ ਹੈਗਾ, ਮੈਂ ਪਹਿਲੇ ਦੇ ਆਰਡਰ ਫੜ ਚੁੱਕਿਆ ਹਾਂ ਤੇ ਮੈਂ ਫਿਰ ਕੁਝ ਬਰਡਸ ਗੁਜ਼ਾਰਾ ਤੇ ਕਰਨਾ ਸੀ। ਲੇਕਿਨ ਜਿਨ੍ਹਾਂ ਨੂੰ ਦੁਬਾਰਾ ਉਹਨਾਂ ਬਾਕਸਾਂ 'ਚ ਜਿਹੜੇ ਬਾਜ਼ਾਰੋਂ ਲੈ ਕੇ ਮੈਂ ਦਿੱਤੇ ਸੀ ਨਾ, ਉਹਨਾਂ ਨੇ ਕਿਹਾ ਭਾਈਜਾਨ ਅਦੀਲ ਭਾਈ ਉਹ ਕੇਜ ਜਿਹੜੇ ਤੁਸੀਂ ਪਹਿਲੇ ਭੇਜੇ ਸਨ ਨਾ, ਸਾਨੂੰ ਉਸੇ ਕੇਜ 'ਚ ਭੇਜਣੇ ਤੁਸੀਂ ਬਰਡ। ਇਹਦੇ 'ਚ ਮਾਸ਼ਾਅੱਲਾ ਈਜ਼ੀਲੀ 4 ਤੋਂ 5 ਬਰਡ ਈਜ਼ੀਲੀ ਆ ਜਾਂਦੇ ਨੇ, ਜ਼ਿਆਦਾ ਵੀ ਆ ਸਕਦੇ ਨੇ ਲੇਕਿਨ 4-5 ਬਰਡਸ ਈਜ਼ੀਲੀ ਇਹਦੇ 'ਚ ਲਵ ਬਰਡ ਆ ਜਾਂਦੇ ਨੇ। ਤੇ ਮੇਰੇ ਖਿਆਲ ਨਾਲ ਇਹ ਦੀ ਬੈਸਟ ਹੈਗਾ। ਜੇ ਮੇਰਾ ਤੁਹਾਨੂੰ ਮਸ਼ਵਰਾ ਹੈ ਕਿ ਜਿੱਥੇ ਇੰਨਾ ਮਹਿੰਗਾ ਅਸੀਂ ਬਰਡ ਸੇਲ ਕਰਨੇ ਆ ਜਾਂ ਇੰਨਾ ਐਕਸਪੈਂਸਿਵ ਬਰਡ ਭੇਜਨੇ ਆ, ਉੱਥੇ ਅਗਰ ਡੱਬਾ ਵੀ ਅੱਛਾ ਲੱਗਾ ਹੋਏ ਤੇ ਇੱਕ ਤੇ ਬਰਡ ਦੀ ਸੇਫਟੀ ਹੋ ਜਾਏਗੀ, ਨਾਲੇ ਤੁਹਾਡੇ ਵੱਲੋਂ ਗਿਫਟ ਵੀ ਚਲਾ ਜਾਏਗਾ। ਅੱਛਾ ਜੀ, ਤੁਸੀਂ ਇਹ ਪਿੱਛੇ ਦੇਖ ਰਹੇ ਹੋ, ਇਹ ਕੈਵਨ ਸਾਹਿਬ ਦਾ ਸ਼ੌਕ ਹੈ ਜੀ। ਇਹ ਉੱਠ ਗਏ ਨੇ ਜੀ ਇੱਥੇ, ਆਪ ਦੇਖਿਏ ਜਰਾ, ਇਹ ਦੇਖੋ ਜੀ ਮਾਸ਼ਾਅੱਲਾ ਇਹਨਾਂ ਦਾ ਸ਼ੌਕ ਹੈ। ਤੇ ਡਿਸਪਲੇ ਦੇਖੋ ਤੁਸੀਂ, ਇੱਥੇ ਡਾਇਮੰਡ ਡਵ ਨਜ਼ਰ ਆ ਰਹੀ ਹੈ ਮੈਨੂੰ, ਉੱਥੇ ਕੁਝ ਫਿੰਚਿਸ ਨਜ਼ਰ ਆ ਰਹੀਆਂ ਨੇ ਤੇ ਮਾਸ਼ਾਅੱਲਾ ਕੀ ਖੂਬਸੂਰਤੀ ਨਜ਼ਰ ਆ ਰਹੀ ਹੈ। ਅੱਛਾ, ਇਹ ਕਿਸੇ ਕਸਟਮਰ ਦਾ ਇਹ ਕੈਟ ਕੇਜ ਹੈ, ਕੈਟ ਕੇਜ ਰੈਡੀ ਹੋ ਰਿਹਾ, ਇਹ ਕੈਟ ਕੇਜ ਰੈਡੀ ਹੋ ਰਿਹਾ ਹੈ ਕਸਟਮਰ ਦਾ ਕਰਾਚੀ ਕੇ ਲਈ, ਕਰਾਚੀ ਵਾਸਤੇ ਜੀ। ਤੇ ਜਨਾਬ ਅਲਹਮਦੁਲਿल्लाह ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਪੰਜਾਬ ਚੋਂ ਸਮਾਨ ਤਿਆਰ ਹੋ ਕੇ ਕਰਾਚੀ ਜਾ ਰਿਹਾ, ਪੂਰੇ ਪਾਕਿਸਤਾਨ ਜਾ ਰਿਹਾ ਹੈ। ਕਰਾਚੀ ਤੇ ਬਹੁਤ ਜਾਂਦਾ ਹੈ, ਕਰਾਚੀ ਕੇਜਸ ਬਹੁਤ ਜਾਂਦੇ। ਅੱਛਾ, ਕੈਟ ਕੇਜਸ ਜਾਂ ਬਰਡਸ ਜਾਂ ਲਵ ਬਰਡਸ ਦੀਆਂ ਐਵਰੀਆਂ ਵਗੈਰਾ ਵੀ ਅੱਜ ਤੋਂ 6-7 ਮਹੀਨੇ ਪਿੱਛੇ ਜਾਈਏ ਨਾ ਤੇ ਕੈਟ ਕੇਜਸ ਜਾ ਰਹੇ ਸੀ ਹਰ ਪਾਸੇ। ਲੇਕਿਨ ਜੋ ਨਾ ਮੈਂ ਸਪੈਸ਼ਲ ਆਪਣੀ ਬਰਡਸ ਐਵਰੀਜ ਰੈਡੀ ਕੀਤੀ ਹੈ ਨਾ, ਉਹਦੇ ਦੋ ਫਾਇਦੇ ਹੋਏ ਨੇ। ਇੱਕ ਤੇ ਪੂਰੇ ਪਾਕਿਸਤਾਨ ਜਾਣਾ ਸਟਾਰਟ ਹੋ ਗਏ ਨੇ, ਸੈਕਿੰਡ ਲੋਕੀ ਉਹ ਨਾ ਬਰਡ ਵਾਲੇ ਪਾਸੇ ਬਹੁਤ ਜ਼ਿਆਦਾ ਆ ਗਏ ਨੇ। ਠੀਕ ਹੈ, ਈਵਨ ਕਿ ਲੋਕਾਂ ਨੇ ਇਹਦੇ ਵਿੱਚ ਬਰਡਸ ਲਵ ਬਰਡ ਸ਼ਿਫਟ ਕਰਨ ਲੱਗ ਪਏ ਨੇ। ਠੀਕ ਹੈ, ਲਵ ਬਰਡਸ, ਬਜਰੀ, ਕੋਕਟੇਲ ਬੇਤਹਾਸ਼ਾ ਲੋਕ ਆਰਡਰ ਕਰ ਰਹੇ ਨੇ ਇਸ ਟਾਈਮ। ਠੀਕ ਹੈ, ਉਹਦਾ ਰੀਜ਼ਨ ਇਹ ਹੈ ਕਿ ਲੋਕ ਉਹਨਾਂ ਥੋੜਾ ਸ਼ਾਉਰ ਆ ਗਿਆ ਪਰਿੰਦੇ ਰੱਖਣ ਦੇ ਬਾਰੇ ਦੇ ਵਿੱਚ। ਜਦੋਂ ਤੁਸੀਂ ਉਹਨਾਂ ਨੇ ਇੱਕ ਮੋਟੀਵੇਟ ਕਰੋਗੇ ਨਾ, ਇੱਕ ਅੱਛਾ ਪਿੰਜਰਾ ਬਣਾ ਕੇ ਦਿਓਗੇ, ਯਾਨੀ ਕਿ ਪਿੰਜਰਾ ਬਰਡ ਵਾਸਤੇ ਵੀ, ਇਹ ਘਰ ਪਰਿੰਦੇ ਦਾ। ਜਦੋਂ ਪਰਿੰਦੇ ਵਾਸਤੇ ਵੀ ਪ੍ਰੋਪਰ ਚੀਜ਼ ਬਣੀ ਹੋਏਗੀ ਨਾ, ਉਹਦੇ ਰਹਿਣ ਸਹਿਣ ਵਾਸਤੇ, ਖਾਣੇ ਪੀਣੇ ਵਾਸਤੇ, ਫਲਾइंग ਵਾਸਤੇ ਅੱਛਾ ਇੱਕ ਫਲਾइंग केज ਬਣਿਆ ਹੋਏਗਾ ਤੇ ਲੋਕ ਉਹਨੂੰ ਰੱਖਣਗੇ ਆਪਣੇ ਕੋ, ਬਰਡਸ ਵੀ ਖੁਸ਼ ਰਹੇਗਾ ਤੇ ਰੱਖਣ ਵਾਲਾ ਵੀ ਖੁਸ਼ ਰਹੇਗਾ। ਖੂਬਸੂਰਤੀ ਬਹੁਤ ਹੈ ਨਾ, ਮਤਲਬ ਕਿ ਹੁਣ ਮੇਰੀ ਫੀਲਡ ਹੈਗੀ ਹੈ ਲਵ ਬਰਡ।
ਲੇਕਿਨ ਇਹ ਡਵ ਇਸ ਕੇਜ ਇੰਨੀਆਂ ਖੂਬਸੂਰਤ ਲੱਗ ਰਹੀਆਂ ਨੇ ਕਿ ਮੇਰਾ ਦਿਲ ਕਰ ਰਿਹਾ ਕਿ ਮੈਂ ਇਹਨਾਂ ਨੂੰ ਆਰਡਰ ਦਿਆਂ ਕਿ ਜੀ ਮੈਨੂੰ ਵੀ ਕਹਿੰਦਾ ਕੇਜ ਬਣਾ ਕੇ ਦਿਓ, ਤੇ ਮੈਂ ਵੀ ਕੋਈ 2-4 ਜੋੜੇ ਡਵ ਦੇ ਜਾਂ ਕੋਈ ਸਪੈਰੋ ਦੇ ਰੱਖਾਂ। ਤੇ ਮਾਸ਼ਾਅੱਲਾ ਇਸ ਜਨਾਬ ਇਹੀ ਤੇ ਇਸ ਚੀਜ਼ ਦੀ ਖੂਬਸੂਰਤੀ ਹੈ ਕਿ ਇਨਸਾਨ ਦਾ ਸਟ੍ਰੈਸ ਦੂਰ ਹੁੰਦਾ। ਅਸੀਂ ਐਵਰੀ ਕਲਚਰਿਸਟ ਹੁੰਨੇ ਕਿਸ ਗੱਲ ਤੇ ਸਿਰਫ ਲਵ ਬਰਡ ਨਹੀਂ, ਬਿਗ ਬਰਡਸ ਵੀ ਰੱਖੋ, ਡਵ ਵੀ ਰੱਖੋ, ਸਪੈਰੋ ਵੀ ਰੱਖੋ। ਸ਼ੌਕ ਹੈ ਨਾ, ਸ਼ੌਕ ਦਾ ਕੋਈ ਮੁੱਲ ਨਹੀਂਗਾ। ਅੱਛਾ ਸਰ, ਹੁਣ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਇਹ ਕੇਜ ਜਿਹੜਾ ਕਾਰਗੋ ਕੇਜ ਹੈ, ਮਤਲਬ ਕਿ ਗਿਫਟ ਬਾਕਸ, ਜੀ ਇਹ ਤੁਸੀਂ ਸਰ ਸਾਨੂੰ ਕਿੰਨੇ ਦਾ ਦਿੱਤਾ? ਇਹ ਸਰ 450 ਦਾ ਮੈਂ ਮਾਰਕੀਟ ਦਾ ਰੇਟ ਲਗਾਇਆ, ਲੇਕਿਨ ਤੁਹਾਨੂੰ ਮੇਰੇ ਕੋਲ ਤੁਸੀਂ ਸਪੈਸ਼ਲ ਆਏ ਤੇ ਜਿਹੜਾ ਤੁਹਾਡੇ ਰੈਫਰੈਂਸ ਦਾ ਫੋਨ ਕਰੇਗਾ ਉਹਨੂੰ 420 ਰੁਪਏ ਦੇ ਹਿਸਾਬ ਦੇ ਨਾਲ ਮਿਲ ਜਾਏਗਾ। ਨਹੀਂ 420 ਵਾਲਾ ਫਿਗਰ ਨਾ ਲਾਓ, ਕੋਈ ਹੋਰ ਫਿਗਰ ਲਗਾ ਲਓ। ਫਿਰ 400 ਪੂਰਾ ਕਰ ਦਈਏ। 400 ਪੂਰਾ ਕਰ 400 ਦੇਖੋ, ਤੁਹਾਡਾ ਹੈਗਾ ਕਾਰੋਬਾਰ। ਨਹੀਂ ਤੁਸੀਂ ਸਾਨੂੰ ਵੀ ਬਚਤ ਹੋਣੀ ਚਾਹੀਦੀ ਹੈ। ਤੇ ਪੰਜਾਬੀ ਲਵਰ ਟੀਮ ਦੇ ਰੈਫਰੈਂਸ ਨਾਲ ਜਿਹੜਾ ਹੈਗਾ ਇਹ ਡੱਬਾ ਬਹੁਤ ਸ਼ਾਨਦਾਰ ਜੇ। ਮੈਂ ਲਾਹੌਰ ਦੇ ਵਿੱਚ ਕਮ ਸੇ ਕਮ 100 ਅੱਛਾ ਡੱਬਾ ਨਹੀਂ ਦੇਖਿਆ ਕਾਰਗੋ ਵਾਸਤੇ। ਤੁਸੀਂ ਇੱਕ ਵਾਰੀ ਇਹਨਾਂ ਦੇ ਕੋਲੋਂ, ਮੇਰਾ ਤੁਹਾਨੂੰ ਮਸ਼ਵਰਾ ਹੈ, ਦੇਖੋ ਜੀ ਮੀਆਂ ਅਹਿਮਦ ਸਾਹਿਬ ਅਲਹਮਦੁਲਿल्लाह MPM ਮੈਵਰਿਕ ਬ੍ਰਾਂਡ ਹੈ, ਠੀਕ ਹੈ। ਮੈਂ ਵੀ ਉੱਥੇ ਫਸਟ ਟਾਈਮ ਦੇਖਿਆ ਸੀ। ਫਿਰ ਮੈਂ ਅਹਿਮਦ ਭਾਈ ਕੋਲ ਪੁੱਛਿਆ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਫਲਾਂ ਜਗ੍ਹਾ ਤੋਂ ਫਲਾਂ ਬੰਦੇ ਕੋਲੋਂ। ਮੈਂ ਇਹਨਾਂ ਨੂੰ ਟ੍ਰੇਸ ਕੀਤਾ, ਇਹਨਾਂ ਦਾ ਰਾਬਤਾ ਕੀਤਾ, ਇਹਨਾਂ ਨੇ ਕੇਜ ਬਣਾ ਕੇ ਤੇ ਰੀਜ ਲਾ ਕੇ ਦਿੱਤੀ। ਪਿਛਲੇ 2 ਸਾਲ ਤੋਂ ਕੇਜ ਆ ਰਹੇ ਨੇ, ਐਤਕੀ ਵੀ ਕਾਰਗੋ ਕੇਜਿਸ ਤਿਆਰ ਕਰਨੇ, ਮਜ਼ਾ ਆਇਆ। ਮਤਲਬ ਕਿ ਅਸੀਂ ਸੈਟੀਸਫਾਈਡ ਹੈ ਕਿ ਯਾਰ ਇਨਸ਼ਾਅੱਲਾ ਉਹਨਾਂ ਹਰੀ ਹੋਏ ਇਹ ਕੇਜ ਚੋਂ ਬਰਡ ਕਿਤੇ ਨਹੀਂ ਇਨਸ਼ਾਅੱਲਾ ਜਾਂਦਾ। बेहतरीन हुक लगी है थे, ਤੁਸੀਂ ਬੰਦ ਕਰੋ। डबल कब्जा है, सिंगल कब्जा नहीं है, कोई कब्जा भी डबल किलो है वाला नहीं है कुछ भी। कहीं भी टेप लगा दियो तो अल्लाह स्पूट ऑल ओवर द पाकिस्तान, बल्कि आउट ऑफ कंट्री भी ਤੁਸੀਂ ਅੱਲਾਹ ਕਰੀ ਜੀ ਲਵ ਬਰਡ आमीन 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 ਆਊਟ ਆਫ ਕੰਟਰੀ ਵੀ ਭੇਜੋ, ਇਨਸ਼ਾਅੱਲਾ ਇਸ ਕੇਜ ਵਿੱਚ ਜਾ ਸਕਦਾ ਹੈ। अच्छा एक चीज़ और मैं ट्राई करना ਇਹਦੇ ਚ ਬਹੁਤ ਜਿਹੇ ਕਲਰ ਅਵੇਲੇਬਲ ਨੇ। ਤੁਸੀਂ ਜਿਹੜੇ ਕਲਰ ਕਹੋਗੇ ਤਕਰੀਬਨ 15+ ਕਲਰਸ ਇਹ ਅਵੇਲੇਬਲ ਨੇ। ਮਾਸ਼ਾਅੱਲਾ ਸਾਈਜ਼ ਚੇਂਜ ਕਰਵਾना ਹੋਵੇ 12x12x6 ਕਰਨਾ ਹੋਵੇ 8x8 6 ਕਰਨਾ ਹੋਵੇ ਤੁਹਾਨੂੰ ਉਹ ਵੀ ਮਿਲ ਜਾਏਗਾ। ਇਹ ਸਿਰਫ ਡਿਸਪਲੇ ਵਾਸਤੇ ਵੇ। ਤੇ ਤੁਸੀਂ ਕਲਰ ਚੇਂਜ ਕਰਨਾ ਹੋਵੇ ਕਲਰ ਤੁਹਾਨੂੰ ਬੇਤਹਾਸ਼ਾ ਮਿਲ ਜਾਣਗੇ, ਬਲਕਿ ਮੈਂ ਤੁਹਾਨੂੰ ਸੈਪਰੇਟ ਕਲਰ ਦੇ ਵੀ ਦਿਆਂਗਾ, ਉਹ ਤੁਸੀਂ ਐਡ ਕਰ ਦੇਣਾ ਨਾਲ। ਠੀਕ ਹੈ, ਮੈਂ ਤਸਵੀਰਾਂ ਤੁਹਾਡੇ ਨਾਲ ਦੋਸਤੋ ਸ਼ੇਅਰ ਕਰ ਦਿਆਂਗਾ। ਅੱਛਾ ਜੀ, ਅਸੀਂ ਵਰਲਡ ਵੀ ਤੁਹਾਨੂੰ ਦਿਖਾਉਂਦੇ ਆ ਜੀ। ਇਹ ਡੱਬੇ ਲੱਗੇ ਨੇ ਜੀ ਵਰਲਡ MDF के ਜ਼ਬਰਦਸਤ। ਇਹ ਦੇਖੋ ਜੀ MDF बॉक्स है, मल्टीपल कलर्स, ये स्पेशल बॉक्स ਇਹ ਜਨਾਬ ਇਹ ਖੂਬਸੂਰਤੀ ਹੈ। ਇਹ ਜੇ ਸ਼ੌਕ ਜਿੱਥੇ ਤੁਸੀਂ ਲਵ ਬਰਡਸ ਨੂੰ ਜਾਂ ਬਿਗ ਬਰਡਸ ਨੂੰ ਆਪਣੇ ਬਾਕਸਿਸ ਲਗਾਏ ਨੇ, ਤੇ ਸਰ ਵਰਲਡ ਵੀ ਤੇ ਹੈ ਨਾ। ਵਰਲਡ ਦੀ ਇੱਕ ਆਪਣੀ ਖੂਬਸੂਰਤੀ ਤੇ ਦੇਖੋ ਐਵਰੀਆਂ ਦੇ ਬਾਹਰ ਲੱਗੇ ਹੋਣ ਤੇ ਇਨਸ਼ਾਅੱਲਾ ਸਾਰੇ ਮੈਂ ਲੈ ਕੇ ਜਾਣੇ ਨੇ ਅੱਜ, ਕਿਉਂਕਿ ਮੈਂ ਵੀ ਆਪਣੀ ਐਵਰੀ ਦੇ ਬਾਹਰ ਹੈ ਇਨਸ਼ਾਅੱਲਾ ਲਗਾ ਰਿਹਾ ਹਾਂ। ਇਹ ਦੇਖੋ ਇਹ ਵੀ ਬੜਾ ਖੂਬਸੂਰਤ ਹੈ ਜੀ। मन दिखाना था वाला, ये देखिए ਇਹ ਦੇਖੋ ਇਹ ਤਾਂ ਨਜ਼ਰ ਆ ਰਿਹਾ ਸਰ। ਇਹ ਖੂਬਸੂਰਤੀ ਹੈ। ਵਰਲਡ ਨੇਚਰ ਦੇ ਕਰੀਬ ਤੁਹਾਨੂੰ ਕਰਦਾ ਹੈ, ਕੁਦਰਤ ਦੇ ਕਰੀਬ ਕਰਦਾ ਹੈ। ਕੁਛ ਅਰਸਾ ਪਹਿਲੇ ਨਵੀਜ਼ ਸ਼ੇਖ ਸਾਹਿਬ ਦੀ ਇੱਕ ਵੀਡੀਓ ਆਈ ਸੀ ਜਿਹਦੇ 'ਚ ਉਹਨਾਂ ਨੇ ਆਪਣੇ ਘਰ ਦੇ ਵਿੱਚ ਵਰਲਡ ਐਸੇ ਬਾਕਸਿਸ ਲਗਾਏ। ਇਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਆਓ ਜੀ ਤੁਹਾਨੂੰ ਆਪਣੇ ਵਰਲਡ ਦੀ ਬਰੀਡ ਦਿਖਾਈ, ਤੇ ਕੋਈ ਬੁਲਬੁਲ ਕੋਈ ਕੋਇਲ ਉਹਨਾਂ ਨੇ ਮਾਸ਼ਾਅੱਲਾ ਬਰੀਡ ਕੀਤੀ, ਬੱਚੇ ਨਿਕਲੇ। ਤੇ ਜਨਾਬ ਇਹ ਕੇਜ ਵੀ ਜਨਾਬ ਇਹ ਡੱਬੇ ਵੀ ਅਵੇਲੇਬਲ ਹੈ ਨੇ ਇਹਨਾਂ ਕੋਲ। ਤੇ ਅਗਰ ਕਿਸੇ ਭਾਈ ਨੂੰ ਮੇਰੇ ਨੂੰ ਸ਼ੌਕ ਹੋਏ ਤੇ ਕੈਵਨ ਭਾਈ ਦਾ ਮੈਂ ਇਨਸ਼ਾਅੱਲਾ ਡਿਸਕ੍ਰਿਪਸ਼ਨ 'ਚ ਨੰਬਰ ਦਿਆਂਗਾ, ਸਕਰੀਨ ਤੇ ਵੀ ਤੁਸੀਂ ਨੰਬਰ ਦੇਖ ਸਕਦੇ ਹੋ। ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰੋ, ਬਿਲਾ ਚੈੱਕ ਕਰੋ ਤੇ ਉਹ ਪੁਰਾਣੇ ਜ਼ਮਾਨੇ ਛੱਡ ਦਿਓ। ਦੇਖੋ ਸਾਨੂੰ ਦੁਨੀਆ ਦੇ ਨਾਲ ਚੱਲਣਾ ਪਏਗਾ। ਬਿਲਕੁਲ ਬਿਲਕੁਲ। ਮਤਲਬ ਕਿ ਉਹ ਥੈਲੀਆਂ ਸਨ, ਉਹ ਪੁਰਾਣੇ ਛੋਟੇ ਡੱਬੇ ਹੁੰਦੇ ਸਨ, ਉਹਨਾਂ ਤੋਂ ਬਾਹਰ ਨਿਕਲੋ ਯਾਰ। ਕਿਦੋਂ ਤੱਕ ਉਹਨਾਂ ਚਾਹੀਦਾ ਸੀ ਉਹੀ ਪੁਰਾਣੀਆਂ ਥੈਲੀਆਂ, ਉਹ ਟਿੰਟਨ ਮਾਰਕੀਟ ਸੀ ਪਾ ਕੇ ਜਾਂਦੇ ਸਾਂ ਜੀ ਬਰਡ ਵੇਚਣ ਵਾਸਤੇ। ਹੁਣ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਤੇ ਇਹਨਾਂ ਦਾ ਵੀ ਕੰਮ ਤਕਰੀਬਨ 90-95% ਸੋਸ਼ਲ ਮੀਡੀਆ ਦੇ ਉੱਤੇ ਹੀ ਹੈ। ਟੋਟਲ ਸੇਲ ਜਿੰਨੀ ਵੀ ਹੈ ਸੋਸ਼ਲ ਮੀਡੀਆ ਤੇ ਹੈ। ਇਸ ਟਾਈਮ ਇਹਨਾਂ ਦੀ ਵਰਕਸ਼ਾਪ 'ਚ ਜਿੰਨਾ ਵੀ ਆਰਡਰ ਸੀ ਜਾ ਚੁੱਕਿਆ। ਇਸ ਟਾਈਮ ਰੈਡੀ ਕੁਛ ਨਹੀਂ ਪਿਆ। ਕੁਛ ਮੇਰੀ ਕੈਮਰੇ ਦੀ ਬੈਕ ਸਾਈਡ ਦੇ ਉੱਤੇ ਕੁਝ ਚੀਜ਼ਾਂ ਪਈਆਂ ਨੇ ਜੋ ਮੈਂ ਤੁਹਾਨੂੰ ਇਸ ਟਾਈਮ ਦਿਖਾ ਨਹੀਂ ਸਕਦਾ, ਲੇਕਿਨ ਮੈਂ ਵੀਡੀਓ ਫਰੇਮ ਲੈ ਲਾਂਗਾ, ਤੁਸੀਂ ਇਹ ਦੇਖ ਸਕਦੇ ਹੋ। ਸ਼ੋਅ ਕਿੰਨੀ ਖੂਬਸੂਰਤ ਲੱਗ ਰਹੀ ਹੈ। ਤੇ ਜਨਾਬ ਇਹੀ ਤੇ ਲਵਬਰਡ ਦੀ ਮੈਂ ਗੱਲ ਕਰਾਂਗਾ। ਹਾਲੇ ਬੜੀ ਅੱਛੀ ਰੀਲ ਭਾਈ ਨੇ ਗੱਲ ਕੀਤੀ ਹੈ ਕਿ ਪੁਰਾਣੇ ਦੌਰ 'ਚੋਂ ਨਿਕਲ ਆਓ, ਥੋੜਾ ਅੱਗੇ ਚਲੋ। ਇਹੀ ਸੋਚ ਮੇਰੀ ਸੀ ਜਦੋਂ ਮੈਂ ਇਹ ਕੰਮ ਸਟਾਰਟ ਕੀਤਾ ਸੀ ਕਿ ਮਾਰਕੀਟ 'ਚ ਲਿਆਣਾ ਉਹ ਚੀਜ਼ ਨਹੀਂ ਲੈਣੀ ਜਿਹੜੀ ਸਭ ਕੋ ਪਈ ਹੈ। ਕੁਝ ਨया ਲਿਆਓ ਤਾਂ ਕਿ ਦੁਨੀਆ ਨੂੰ ਕੁਝ ਨਵਾਂ ਮਿਲੇ, ਕਿ ਪਾਕਿਸਤਾਨ ਦੇ ਵਿੱਚ ਕੁਝ ਨਵਾਂ ਟ੍ਰੈਂਡ ਚੱਲੇ ਤਾਂ ਕਿ ਲੋਕ ਥੋੜਾ ਅੱਗੇ ਵਧਣ, ਆਪਣੀ ਹੌਬੀ ਨੂੰ ਪ੍ਰਮੋਟ ਕਰਨ, ਸਾਰੇ ਉਹਨੂੰ ਅਪ ਲੈ ਕੇ ਜਾਣ, ਅਪ ਲੈਵਲ ਤੇ ਲੈ ਕੇ ਜਾਣ। ਅੱਛਾ ਤੁਸੀਂ ਸਾਨੂੰ ਇਹ ਦੱਸੋ ਕਿ ਇੱਕ ਅਕਸਰ ਤੁਸੀਂ ਕੇਜ ਦੇਖਿਆ ਹੋਗਾ ਜਿਹੜਾ ਸ਼ੋਅ ਦੇ ਵਿੱਚ ਯੂਜ਼ ਹੁੰਦਾ ਜੀ ਤੇ ਕੋਈ ਭਾਈ ਅਗਰ ਉਹ ਡਿਮਾਂਡ ਕਰੇ ਤੁਸੀਂ ਉਹ ਬਣਾ ਕੇ ਦੇ ਸਕਦੇ ਹੋ? ਫਿਲਹਾਲ ਹਾਲੇ ਉਹ ਸਟਾਰਟ ਨਹੀਂ ਕੀਤੇ ਮੈਂ। ਠੀਕ ਹੈ। बहुत से मेरे को आने नहीं कस्टमर, मैं करांगा जल्दी स्टार्ट, लेकिन फिलहाल मैं स्टार्ट नहीं कर रही हूँ क्योंकि शुक्र खुदा मेरे को है कार्गो बॉक्स कैट्स केजेस थे, बर्ड्स केजेस तो फुर्सत जरा कम मिलती है। अच्छा ਤੁਸੀਂ ਲਵ ਬਰਡ ਤੋਂ ਜ਼ਿਆਦਾ ਕੈਟ ਕੇजेस ਵੱਲ ਤੁਹਾਡੀ ਤਵੱਜੋ ਜ਼ਿਆਦਾ ਹੈਗੀ? नहीं ਹੁਣ कैट ਤੇ ਹੁਣ ਬਰਡ ਦੋਨੋਂ ਲੈਵਲ ਤੇ ਜਾ ਰਹੇ ਨੇ। ਠੀਕ ਹੈ। ਸਟਾਰਟਿੰਗ ਜਦੋਂ ਕੀਤਾ ਸੀ ਨਾ ਮੈਂ ਬਰਡਸ, ਉਦੋਂ ਅੱਜ 4-5 ਸਾਲ ਪਿੱਛੇ ਤੋਂ ਨਾ, ਤੇ ਲਵ ਬਰਡਸ ਤੋਂ ਪਹਿਲਾਂ ਜਿਹੜਾ ਨਾ
ਬਹੁਤ ਕਮ ਸ਼ੌਕ ਸੀ ਲੋਕਾਂ ਨੂੰ ਬਰਡਸ ਦਾ, ਇੰਨੇ ਲੈਵਲ ਤੇ ਕ੍ਰੇਜ਼ਿੰਗ ਲੈਵਲ ਤੇ ਨਾ ਕ੍ਰੇਜ਼ੀ ਲੈਵਲ ਸੀ, ਉੱਤੇ ਸ਼ੌਕ ਨਹੀਂ ਸੀ ਹੈਗਾ। ਇਹ ਜਦੋਂ ਲਵ ਬਰਡ ਪ੍ਰਮੋਟ ਹੋਇਆ, ਲੋਕਾਂ ਨੂੰ ਸ਼ੌਕ ਹੋਇਆ, ਲੋਕ ਲਵ ਬਰਡ ਲਾਏ, ਬਜਰੀ ਸ਼ੁਰੂ ਕਰਤੇ, ਇਕੋਕਟਲ ਸ਼ੁਰੂ ਕਰਤੇ, ਬਹੁਤ ਜ਼ਿਆਦਾ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਚੀਜ਼ਾਂ, ਤੇ ਲੋਕ ਮੁਖਤਲਿਫ ਸ਼ੌਕ ਲੋਕਾਂ ਨੇ ਪਾਲਣੇ ਸ਼ੁਰੂ ਕਰ ਦਿੱਤੇ ਨੇ। ਤੇ ਲੋਕੀ ਸਿਰਫ ਇਹੀ ਸਮਝਦੇ ਕਿ ਯਾਰ ਛੋਟਾ ਜਿਹਾ ਪਿੰਜਰਾ ਲਿਆਓ, ਲਿਆ ਕੇ ਤੋਤੇ ਛੱਡ ਦਿਓ, ਦਾਣਾ ਪਾਣੀ ਪਾਈ ਜਾਓ, ਬੰਦ ਕਰ ਦਿਓ, ਪੁੱਛਣਾ ਨਹੀਂ ਪੁੱਛਣਾ ਉਹ ਵਕਤ ਦੀ ਗੱਲਾਂ ਹੁੰਦੀਆਂ ਸੀ, ਸ਼ੌਕ ਸੀ। ਲੇਕਿਨ ਹੁਣ ਲੋਕ ਪ੍ਰੋਪਰ ਸ਼ੌਕ ਇਹਦਾ ਕਰ ਰਹੇ ਨੇ। ਉਹ ਕੋਈ ਵੀ ਬਰਡ ਹੈ, ਮੈਂ ਸਿਰਫ ਲਵ ਬਰਡ ਨੂੰ ਨਹੀਂ ਕਹਾਂਗਾ, ਕੋਈ ਵੀ ਬਰਡ ਹੈ ਨਾ, ਲੋਕ ਹਰ ਕਿਸਮ ਦੇ ਬਰਡ ਦਾ ਸ਼ੌਕ ਕਰ ਰਹੇ ਨੇ ਇਸ ਟਾਈਮ। ਤੇ ਇਹ ਜਿਹੜਾ ਸਾਰਾ ਸਿਲਸਿਲਾ ਕਾਰ ਹੈ, ਬੇਸ਼ੱਕ ਹੋ ਸਕਦਾ ਲਵ ਬਰਡ ਤੇ ਚੱਲਿਆ ਹੋਵੇ, ਜੋ ਲਵ ਬਰਡ ਦੀ ਪ੍ਰਮੋਸ਼ਨ ਚੱਲ ਰਹੀਆਂ ਨੇ, ਤੇ ਜ਼ਾਰੀ ਗੱਲ ਹੈ ਪਰ ਉਹ ਕਿ ਝੋਨੇ ਦੇ ਡੀਲਿਆਂ ਨੂੰ ਪਾਣੀ ਲੱਗ ਜਾਂਦਾ, ਠੀਕ ਹੈ। ਤੇ ਇਹੋ ਸਿਸਟਮ ਹੈ ਕਿ ਸਾਰੇ ਬਰਡ ਜਿਹੜੇ ਨੇ ਇਸ ਟਾਈਮ ਉਹ ਇਹਦੀ ਬਦੌਲਤ, ਲਵ ਬਰਡ ਦੀ ਬਦੌਲਤ ਲੋਕੀ ਬਾਕੀ ਵੀ ਸ਼ੌਕ ਕਰ ਰਹੇ ਨੇ। ਕਿਉਂਕਿ ਦੇਖੋ ਹਰ ਕਿਸੇ ਦਾ ਆਪਣਾ ਸ਼ੌਕ ਹੈ। ਤੋਤੇ ਨੇ ਨਾ, ਤੋਤੇ ਦੇ ਵਿੱਚ ਬੇਤਹਾਸ਼ਾ ਕਿਸਮਾਂ ਨੇ ਤੋਤਿਆਂ ਦੀਆਂ, ਲੇਕਿਨ ਤੋਤਿਆਂ ਦਾ ਲੋਕੀ ਸ਼ੌਕ ਹੁਣ ਕਰਨਾ ਸਟਾਰਟ ਹੋ ਗਏ ਨੇ, ਪ੍ਰੋਪਰ ਕਰਨਾ ਸਟਾਰਟ ਹੋ ਗਏ ਨੇ। ਤੇ ਉਹਨੂੰ ਦੇਖਦੇ ਹੋਏ ਮੈਂ ਚੀਜ਼ਾਂ ਸਟਾਰਟ ਕੀਤੀਆਂ ਸੀ। ਉਹ ਮੇਰਾ ਕੈਟ ਕੇਜਿਸ ਦਾ ਤੇ ਬਰਡਸ ਕੇਜਿਸ ਦਾ ਦੋਨਾਂ ਦਾ ਲੈਵਲ ਚੱਲ ਰਿਹਾ। ਅੱਛਾ, ਮੈਂ ਇਹਨਾਂ ਵੱਲ ਦੇਖਣਾ ਤੇ ਬਾਰ-ਬਾਰ ਮੇਰੀ ਨਜ਼ਰ ਇਹ ਪਿੱਛੇ ਮਾਸ਼ਾਅੱਲਾ ਜੋ ਖੂਬਸੂਰਤੀ ਨਜ਼ਰ ਆ ਰਹੀ ਨਾ, ਆਊਟਸਟੈਂਡਿੰਗ। ਤੁਸੀਂ ਕੈਮਰੇ ਦੀ ਅੱਖ ਨਾਲ ਤਾਂ ਦੇਖਦੇ ਹੋਵੋਗੇ, ਲੇਕਿਨ ਤੁਸੀਂ ਅਗਰ ਲਾਈਵ ਦੇਖੋ ਤੁਹਾਡੀ ਤਬੀਅਤ ਖੁਸ਼ ਹੋ ਜਾਏ ਕਿ ਇਹਦੇ 'ਚ ਲਵ ਬਰਡ ਦੀ ਅਗਰ ਪ੍ਰੈਜੈਂਟੇਸ਼ਨ ਕੀਤੀ ਹੋਏ, ਲਵ ਬਰਡ ਦੀ ਇਹ 'ਚ ਡਿਸਪਲੇ ਕੀਤੀ ਹੋਈ ਹੈ, ਜੋ ਤਸਵੀਰਾਂ ਲਾ ਕੇ ਤੁਸੀਂ ਲੋਕ ਅਸੀਂ ਲੋਕ ਡਿਸਪਲੇ ਲਗਾਉਂਦੇ ਹਾਂ ਬਰਡ ਸੇਮ ਦੇ ਵਿੱਚ ਅਦਿਲ ਭਾਈ ਬਹੁਤ ਜਲਦੀ ਮੈਂ ਤੁਹਾਨੂੰ ਇਹਦੇ ਵਿੱਚ ਨਾ, ਜਦ ਤੁਹਾਨੂੰ ਡਵ ਦਾ ਕੇਜ ਪਸੰਦ ਆਇਆ, ਤੁਹਾਨੂੰ ਇਹਦੇ ਵਿੱਚ ਡਿਸਪਲੇ ਮੈਂ ਤੁਹਾਨੂੰ ਲਾ ਕੇ ਦਿਆਂਗਾ ਲਵ ਬਰਡ ਦਾ, ਤੁਸੀਂ ਉਹ ਜ਼ਰੂਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਇਨਸ਼ਾਅੱਲਾ ਜੀ। ਸੇਮ ਕੇਜ ਦੇ ਵਿੱਚ ਤੁਹਾਨੂੰ ਬਣਾ ਕੇ ਜਿਹੜਾ ਤੁਹਾਨੂੰ ਪਸੰਦ ਆਇਆ, ਤੁਹਾਡੇ ਦਿਲ ਨੂੰ ਲੱਗਿਆ ਇਸ ਟਾਈਮ, ਤੁਹਾਨੂੰ ਮੈਂ ਇਹ ਚੀਜ਼ ਬਣਾ ਕੇ ਦਿਆਂਗਾ ਲਵ ਬਰਡ ਦੇ ਵਿੱਚ। ਲਵ ਬਰਡ ਸਾਡੇ ਦਿਲਾਂ ਦੀ ਧੜਕਣ ਹੈ ਜਨਾਬ, ਯਕੀਨ ਕਰੋ। ਸਾਨੂੰ ਲਵ ਬਰਡ ਨਾਲ ਪਿਆਰ ਹੈ ਤੇ ਪਰਿੰਦਿਆਂ ਨਾਲ ਪਿਆਰ ਹੈ। ਅੱਜ ਇੱਥੇ ਆਇਆ ਵਾਂ ਤੇ ਮੇਰੇ ਉੱਪਰ ਵਾਲੀ ਸਾਈਡ ਦੇ ਉੱਪਰ ਕੋਕਟੇਲ ਲੱਗੇ ਨੇ, ਤੇ ਜੋ ਯਕੀਨ ਕਰੋ ਜੋ ਅਸੀਂ ਡਿਸਪਲੇ ਯੂਰਪੀਅਨ ਬਰੀਡਰ ਦੀ ਦੇਖਣੇ ਸੀ, ਮੈਂ ਇੱਥੇ ਆ ਕੇ ਦੇਖਣਾ। ਮੈਂ ਤੁਹਾਨੂੰ ਦਿਖਾਵਾਂਗਾ, ਉੱਤੇ ਕੋਕਟੇਲ ਲੱਗਾ ਹੈ ਤੇ ਇੱਧਰ ਡਵ ਲੱਗੀ ਹੈ, ਇਹ ਕੈਟ ਕੇਜ ਪਿਆ। ਮਤਲਬ ਕਿ ਇਹ ਟੋਟਲੀ ਯੂਰਪੀਅਨ ਜੋ ਡਿਸਪਲੇ ਹੈ ਨਾ, ਉਹ ਨਜ਼ਰ ਆ ਰਿਹਾ ਹੈ, ਲੋਕਲ ਚੀਜ਼ ਨਜ਼ਰ ਨਹੀਂ ਆ ਰਹੀ। ਲੇਕਿਨ ਅਲਹਮਦੁਲਿਲਾ ਇੰਨੀ ਅੱਛੀ ਪ੍ਰੋਡਕਸ਼ਨ ਲਾਹੌਰ 'ਚ ਹੋ ਰਹੀ ਹੈ ਤੇ ਮਾਸ਼ਾਅੱਲਾ ਅੱਲਾਹ ਤਾਲਾ ਜੀ ਤੁਹਾਨੂੰ ਹੋਰ ਬਰਕਤ ਦੇਵੇ ਤੇ ਤੁਸੀਂ ਐਸੇ ਤਰ੍ਹਾਂ ਪਾਕਿਸਤਾਨ ਦੀ ਤਰੱਕੀ ਵਾਸਤੇ ਕੰਮ ਕਰੋ। ਤੇ ਦੋਸਤੋ ਤੁਹਾਨੂੰ ਵੀ ਮੇਰੀ ਗੁਜ਼ਾਰਿਸ਼ ਹੈ ਕਿ ਅਪ ਕਰੋ ਆਪਣੇ ਆਪ ਨੂੰ, ਉਹ ਪੁਰਾਣੇ ਡੱਬਿਆਂ 'ਚੋਂ, ਪੁਰਾਣੀ ਥੈਲੀਆਂ 'ਚੋਂ ਨਿਕਲੋ ਬਾਹਰ। ਮਤਲਬ ਕਿ ਕਿੰਨੀ ਦੇਰ ਅਸੀਂ ਉਹ ਪੁਰਾਣੇ ਡੱਬਿਆਂ ਜਾਂ ਥੈਲੀਆਂ ਦਾ ਜ਼ਮਾਨਾ ਰਹੇਗਾ ਯਾਰ। ਬਿਲਕੁਲ ਅੱਗੇ ਮਤਲਬ ਕਿ ਅਪਡੇਟ ਕਰੋ ਨਾ। ਅਸੀਂ ਹਰ ਸਾਲ, ਪਿਛਲੇ ਸਾਲ ਅਸੀਂ ਪੇਲ ਫੈਲੋ ਬਰੀਡ ਕਰਾਇਆ, ਇਸ ਕੇ ਅਸੀਂ ਡਨ ਫੈਲੋ ਕਰਾ ਰਹੇ ਹਾਂ, ਨੈਕਸਟ ਅਸੀਂ ਉਸ ਤੋਂ ਉੱਤੇ ਕਰਾਉਣਾ ਚਾਹ ਰਹੇ ਹਾਂ। ਉਹ ਮਤਲਬ ਕਿ ਅਪਡੇਟ ਵੀ ਕਰਨਾ ਚਾਹੀਦਾ। ਲੇਕਿਨ ਡੱਬੇ ਤੇ ਥੈਲੀਆਂ ਅਸੀਂ ਉਹੀ ਲਈ ਫਿਰਨੇ ਪਏ, ਉਹੀ ਪੁਰਾਣੇ ਜ਼ਮਾਨੇ ਦੀਆਂ, ਅੱਜ ਤੋਂ 20 ਸਾਲ ਪਹਿਲੇ ਜਿਹੜੀਆਂ ਹੁੰਦੀਆਂ ਸਨ। ਤੇ ਕੈਵਿਨ ਸਾਹਿਬ, ਤੁਸੀਂ ਆਖਰ ਦੇ ਉੱਤੇ ਸਾਡੇ ਦੋਸਤਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ, ਲਵ ਬਰਡ ਫੈਂਸੀਅਰ ਨੂੰ, ਜਾਂ ਕੋਈ ਬਿਗ ਬਰਡ ਫੈਂਸੀਅਰ ਹੈਗਾ, ਜਾਂ ਕੋਈ ਵੀ ਪਰਿੰਦਿਆਂ ਦਾ ਸ਼ੌਕੀਨ, ਬਿੱਲੀਆਂ ਦਾ ਸ਼ੌਕੀਨ ਹੈਗਾ, ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਸਾਡੇ ਚੈਨਲ ਦੀ ਵਸਾਦਤ? ਪੈਗਾਮ ਸਾਡੀ ਗੱਲਾਂ ਦੇ ਵਿੱਚ ਬਹੁਤ ਸੇ ਪੈਗਾਮ ਆਲਰੇਡੀ ਪਹੁੰਚ ਚੁੱਕੇ ਨੇ ਸਭ ਨੂੰ, ਲੇਕਿਨ ਇੱਕ ਜ਼ਰੂਰੀ ਜਿਹੜੀ ਗੱਲ ਮੈਂ ਸਭ ਨਾਲ ਕਰਨਾ ਚਾਹਾਂਗਾ ਇਹੀ ਹੈ, ਤੁਸੀਂ ਕੋਈ ਵੀ ਚੀਜ਼ ਰੱਖੀ ਹੈ, ਕੋਈ ਵੀ ਸ਼ੌਕ ਰੱਖਿਆ, ਕੈਟ ਰੱਖੀ, ਲਵ ਬਰਡ ਰੱਖੇ ਨੇ, ਕਿਸੇ ਕਿਸਮ ਦੇ ਬਰਡ ਰੱਖਿਆ, ਡਵਜ਼ ਰੱਖੀਆਂ ਨੇ, ਫਿੰਚਿਸ ਰੱਖੀਆਂ ਨੇ, ਤੁਸੀਂ ਆਪਣੇ ਸ਼ੌਕ ਨੂੰ ਜਿਹੜਾ ਨਾ ਇੱਕ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰੋ। ਬੇਸ਼ੱਕ ਤੁਸੀਂ ਆਪਣੇ ਘਰ ਤੱਕ ਰੱਖਿਆ, ਤੁਸੀਂ ਨਹੀਂ ਸੋਸ਼ਲ ਮੀਡੀਆ 'ਤੇ ਚਾੜਿਆ, ਲੇਕਿਨ ਉਹਨੂੰ ਤੁਸੀਂ ਇਸ ਤਰ੍ਹਾਂ ਸ਼ੌਕ ਨੂੰ ਰੱਖੋ ਕਿ ਕੋਈ ਦੇਖਣ ਵਾਲਾ ਦੇਖੇ ਕਿ ਵਾਕਈ ਯਾਰ ਇਹ ਬਰਡ ਲਵਰ ਹੈ, ਇਹ ਪੈਟ ਲਵਰ ਹੈ, ਇਹ ਕੈਟ ਲਵਰ ਹੈ। ਕੋਈ ਇਹ ਨਾ ਕਹੇ ਕਿ ਯਾਰ ਰੱਖ ਕੇ ਤੇ ਸਿਰ ਚਿੜੀਆਂ ਘਰ ਮਾਰਨ ਲਈ ਲਿਆ ਕੇ ਰੱਖੀਆਂ ਨੇ, ਬਿੱਲੀਆਂ ਘਰ ਮਾਰਨ ਲਈ ਲਿਆ ਕੇ ਰੱਖੀਆਂ ਨੇ। ਆਪਣੇ ਸ਼ੌਕ ਨੂੰ ਰੱਖੋ, ਲੇਕਿਨ ਉਸ ਸ਼ੌਕ ਦੀ ਕਦਰ ਕਰਨੀ ਹੈ, ਉਸ ਸ਼ੌਕ ਦੀ ਕੇਅਰ ਕਰਨੀ ਹੈ। ਤੁਸੀਂ ਕੁਝ ਵੀ ਰੱਖਿਆ, ਇਹ ਦੇਖੋ ਮੇਰੇ ਪਿੱਛੇ ਪਏ ਨੇ ਸਾਰੇ। ਹਾਲਾਂਕਿ ਬਹੁਤ ਕੰਮ ਹੁੰਦੇ ਨੇ ਜਿਹੜੇ ਕੁਝ ਚੀਜ਼ਾਂ ਅਸੀਂ ਬਣਾਉਂਦੇ ਨੇ ਨਾ, ਕਿਸੇ ਵੀ ਕਿਸੇ ਦਾ ਕੇਜ ਹੋਵੇ ਜਾਂ ਕੋਈ ਅਲਮਾਰੀਆਂ ਹੋਣ ਇਸ ਤਰ੍ਹਾਂ ਦੀਆਂ, ਉਹਨਾਂ ਘਰ ਆਪਣੇ ਇਹੋ ਜਿਹੀ ਛਾਵਾਂ ਨਹੀਂ ਰੱਖੀਆਂ ਹੁੰਦੀਆਂ। ਕਿਉਂ? ਕਿਉਂਕਿ ਸ਼ਾਇਦ ਉਹਨਾਂ ਨੂੰ ਖੁਦ ਇਹ ਚੀਜ਼ ਦਾ ਸ਼ੌਕ ਨਹੀਂ ਹੈਗਾ। ਇਹ ਮੇਰਾ ਸ਼ੌਕ ਹੈ ਤੇ ਮੈਂ ਇਹ ਸ਼ੌਕ ਨੂੰ ਦੂਸਰਿਆਂ ਤੱਕ ਪਹੁੰਚਾ ਰਿਹਾ ਹਾਂ। ਤੇ ਜ਼ਰੂਰ ਤੁਸੀਂ ਵੀ ਆਪਣਾ ਜਿਹੜਾ ਸ਼ੌਕ ਰੱਖੋ, ਉਹਨੂੰ ਇਸ ਤਰੀਕੇ ਨਾਲ ਰੱਖਿਓ ਕੋਈ ਦੂਸਰਾ ਤੁਹਾਡਾ ਦੇਖਣਾ ਤਾਰੀਫ ਕਰੇ ਤੇ ਇਹ ਸ਼ੌਕ ਉਹਨਾਂ ਤੱਕ ਵੀ ਪਹੁੰਚੇ। ਬਹੁਤ ਸ਼ੁਕਰੀਆ। ਅੱਛਾ, ਆਖਰੀ ਪੈਗਾਮ ਜੋ ਹੈ ਕੈਵਿਨ ਨੇ ਦਿੱਤਾ, ਉਸ ਤੋਂ ਜੋ ਮੈਨੂੰ ਸਮਝ ਆਈ ਉਹ ਆ ਰਹੀ ਹੈ ਕਿ ਤੁਸੀਂ ਅਗਰ ਬਰਡਸ ਰੱਖੇ ਨੇ ਨਾ ਘਰ 'ਚ, ਤੁਸੀਂ ਨਏ ਕਿਸੇ ਸ਼ੌਕੀਨ, ਕਿਸੇ ਨਏ ਬੰਦੇ ਨੂੰ ਕਿਸ ਤਰ੍ਹਾਂ ਸ਼ੌਕ ਪਾਓਗੇ? ਜਦੋਂ ਉਹ ਬਰਡ ਦੇਖੇਗਾ, ਕੇਜ ਦੀ ਡਿਸਪਲੇ ਦੇਖੇਗਾ, ਉਹ ਖੁਸ਼ ਹੋਏਗਾ, ਯਾਰ ਸੋਹਣੇ ਲੱਗਦੇ ਪਏ ਪਏ, ਹਾਂਜੀ ਸੋਹਣੇ ਲੱਗਦੇ ਨੇ। ਉਹੀ ਗੰਦਾ ਜਿਹਾ ਕੇਜ ਤੇ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਹੋਣਗੀਆਂ ਤੇ ਲੋਕ ਕਹਿਣਗੇ ਯਾਰ ਕੀ ਹੈ, ਤੇ ਬਦਬੂ ਫੈਲੀ ਹੈ ਤੇ ਗੰਦਗੀ ਫੈਲੀ ਹੈ, ਕਿਉਂਕਿ ਲੋਕਾਂ ਨੂੰ ਤਾਂ ਗੱਲਾਂ ਚਾਹੀਦੀਆਂ। ਤੇ ਜਨਾਬ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਅਪਡੇਟ ਕਰੋ। ਮੈਂ ਬਾਈ ਦਾ ਨੰਬਰ ਇਨਸ਼ਾਅੱਲਾ ਤਾਲਾ ਸਕਰੀਨ ਤੇ ਦੇ ਦਿੱਤਾ ਹੈ, ਤੁਸੀਂ ਨੰਬਰ ਦੇਖ ਸਕਦੇ ਹੋ, ਡਿਸਕ੍ਰਿਪਸ਼ਨ 'ਚ ਵੀ ਨੰਬਰ ਆ ਗਿਆ ਹੈ। ਤੁਸੀਂ ਇਹਨਾਂ ਨਾਲ ਡਾਇਰੈਕਟ ਰਾਬਤਾ ਕਰੋ, ਪੰਜਾਬੀ ਲਵਰ ਟੀਮ ਦਾ ਰੈਫਰੈਂਸ ਦਿਓ, ਇਨਸ਼ਾਅੱਲਾ ਤਾਲਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਉੱਤੇ ਅੱਛੀ ਤੋਂ ਅੱਛੀ ਚੀਜ਼ ਮਿਲੇਗੀ। ਅਗਰ ਤੁਹਾਨੂੰ ਡਿਸਪਲੇ ਵਾਸਤੇ
ਬਰਡ ਡਿਸਪਲੇ ਵਾਸਤੇ ਕੋਈ ਕੇਜ ਬਣਵਾਉਣਾ ਹੈ ਆਪਣੀ ਮਰਜ਼ੀ ਦੇ ਆਪਣੇ ਸਾਈਜ਼ ਦਾ, ਉਹ ਵੀ ਤੁਹਾਨੂੰ ਪ੍ਰੋਵਾਈਡ ਕਰਨਗੇ ਇਨਸ਼ਾਅੱਲਾ ਤਾਲਾ ਯੂਰਪੀਅਨ ਸਟੈਂਡਰਡ ਦੇ ਉੱਤੇ। ਇਨਸ਼ਾਅੱਲਾ ਯੂਰਪੀਅਨ ਸਟੈਂਡਰਡ ਜੋ ਹੁੰਦਾ ਹੈ ਕੇਜ ਦਾ, ਜਿਹਦੇ 'ਚ ਬਰਡ ਡਿਸਪਲੇ ਹੋਏ ਹੁੰਦੇ ਨੇ, ਉਸ ਲੈਵਲ ਤੇ ਤੁਹਾਨੂੰ ਇਹ ਡਿਸਪਲੇ ਦਾ ਕੇਜ ਬਣਾ ਕੇ ਦੇਣਗੇ। ਤੇ ਆਖਰੀ ਪੈਗਾਮ ਹੈ ਜੀ, ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਆਮੀਨ ਆਮੀਨ ਸਰ। ਠੀਕ ਹੈ ਜੀ, ਅੱਲਾਹ ਤਾਲਾ ਸਾਡੇ ਮੁਲਕ ਪਾਕਿਸਤਾਨ ਦੀ ਖੈਰ ਫਰਮਾਏ ਆਮੀਨ। ਤੇ ਸਾਡੇ ਸ਼ੌਕ ਦੀ ਵੀ ਖੈਰ ਫਰਮਾਏ, ਇਹਨਾਂ ਦੇ ਕੰਮ 'ਚ ਬਰਕਤ ਅਤਾ ਫਰਮਾਏ। ਸਾਨੂੰ ਦੁਆਵਾਂ 'ਚ ਯਾਦ ਰੱਖਣਾ। ਅਸਲਾਮ ਅਲੈਕੁਮ। ਜੀ ਦਿਲ ਭਾਈ, ਤੁਸੀਂ ਪੰਜਾਬੀ ਲਵ ਬਰਡ ਚੈਨਲ ਵੱਲੋਂ ਸਾਡੀ ਵਰਕਸ਼ਾਪ ਤੇ ਵਿਜ਼ਿਟ ਕੀਤਾ ਰੋਬਿਨ ਕੇਜ ਹਾਊਸ ਤੇ, ਸਾਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਸਾਡੇ ਕੋਲ ਆਏ ਹੋ। ਸਪੈਸ਼ਲ ਇਹ ਤੁਹਾਡੇ ਲਈ ਛੋਟਾ ਜਿਹਾ ਗਿਫਟ ਹੈਗਾ ਸਾਡੇ ਵੱਲੋਂ। ਮਾਸ਼ਾਅੱਲਾ ਜੀ, ਤੁਸੀਂ ਸਪੈਸ਼ਲ ਆਏ ਹੋ ਆਪਣੇ ਕਾਰਗੋ ਕੇਜਿਸ ਲੈਣ ਵਾਸਤੇ ਤੇ ਨਾਲੇ ਸਾਨੂੰ ਵਿਜ਼ਿਟ ਕਰਨ ਵਾਸਤੇ। ਇਹ ਜਨਾਬ ਇਹ ਵਾਈਲਡ ਵਾਸਤੇ ਹੁੰਦਾ ਹੈ। ਇਹਦੇ ਬਾਅਦ ਬੈਠ ਲਗਾਵਾਂਗਾ, ਇਹਨਾਂ ਨੇ ਇਹ ਤੋਹਫਾ ਦਿੱਤਾ, ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਇਹਨਾਂ ਨੇ ਇੰਨੀ ਮੁਹੱਬਤ ਨਾਲ ਨਵਾਜ਼ਿਆ ਤੇ ਜੀ ਬਹੁਤ ਖੁਸ਼ੀ ਹੈ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਵੈਲਕਮ ਜਨਾਬ। ਤੇ ਜਨਾਬ ਇਹੀ ਇਹ ਮੁਹੱਬਤਾਂ ਜੋ ਅਸੀਂ ਵੰਡਨੇ ਪਏ ਹਾਂ, ਅੱਜ ਅਸੀਂ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਜੀ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਜਨਾਬ ਥੈਂਕ ਯੂ ਵੈਰੀ ਮੱਚ। ਆਪ ਤੁਹਾਡਾ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ।